ਇਹ ਯੂਕੇ 'ਚ ਰਹਿਣ ਵਾਲਾ ਇੱਕ ਸਿੱਖ ਲੜਕਾ ਜਿਨੇ ਉੱਥੇ ਰਾਤ ਦੇ ਸਮਾਂ ਇੱਕ ਗੋਰੇ ਲੜਕੇ ਨੂੰ ਕਿਰਪਾਨ ਦੇ ਨਾਲ ਮਾਰ ਦਿੱਤਾ। ਇਹ ਖਬਰ ਤੇ ਤੁਸੀਂ ਸੁਣ ਲਈ ਹੋਣੀ ਹੈ। ਇਹਦੀ ਅਪਡੇਟ ਕੀ ਹੈ, ਸਾਰਾ ਵਾਕਿਆ ਹੋਇਆ ਕਿਸ ਤਰ੍ਹਾਂ, ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਹੁਣ ਤੱਕ ਦੀ ਅਪਡੇਟ ਤੁਹਾਡੇ ਨਾਲ ਰੱਖਣ ਲੱਗਾ ਵਾਂ ਕਿ ਕਿਸ ਤਰ੍ਹਾਂ ਇੱਕ ਮੁੰਡੇ ਦਾ ਇਨਫਰਾਦੀ ਫੇਲ ਜਿਹੜਾ ਨਾ ਉਹ ਐਸੀ ਯੂਕੇ 'ਚ ਤਹਿਰੀਕ ਬਣ ਗਈ ਹੈ। ਗੋਰੇ ਹੁਣ ਪਾਬੰਦੀ ਦਾ ਮੁਤਾਲਬਾ ਕਰਦੇ ਨੇ ਕਿ ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਨੇ ਆਪਣੇ ਧਰਮ ਦੇ ਮੁਤਾਬਕ ਜਿਹੜੀ ਕਿਰਪਾਨ ਨਾ ਉਹ ਯੂਕੇ 'ਚ ਰਹਿੰਦਿਆਂ ਹੋਇਆਂ ਆਪਣੇ ਨਾਲ ਰੱਖ ਹੀ ਨਹੀਂ ਸਕਦੇ। ਇਹ ਜਿਹੜੀ ਇੱਕ ਤਹਿਰੀਕ ਚੱਲੀ ਇਹਨੂੰ ਤੇ ਰੋਕ ਦਿੱਤਾ ਗਿਆ। ਉੱਥੋਂ ਦੀ ਸ਼ਬਾਨਾ ਮਹਿਮੂਦ ਜਿਹੜੀ ਕਿ ਵਜ਼ੀਰੇ ਦਾਖਲਾ ਹੈ ਉਹਨੇ ਆਖਿਆ ਜੀ ਇਹ ਅਸੀਂ ਪਾਬੰਦੀ ਨਹੀਂ ਲਾ ਸਕਦੇ, ਜਿਹੜੇ ਸਿੱਖ ਧਰਮ ਦੇ ਲੋਕ ਨੇ ਇਹ ਉਹਨਾਂ ਦੀ ਮਜ਼ਹਬ ਦਾ ਇੱਕ ਹਿੱਸਾ ਹੈ, ਲਿਹਾਜ਼ਾ ਇੱਕ ਜ਼ਾਤੀ ਲੜਕੇ ਦੇ ਫੇਲ ਨੂੰ ਅਸੀਂ ਸਾਰੀ ਕਮਿਊਨਿਟੀ ਦੇ ਉੱਤੇ ਨਹੀਂ ਜਨਾ ਪਾਬੰਦੀ ਲਾ ਸਕਦੇ। ਅੱਛਾ, ਹੋਇਆ ਇਸ ਤਰ੍ਹਾਂ ਹੈ ਕਿ ਰਾਤ ਦੇ ਸਮਾਂ ਕੁਝ 4-5 ਪੰਜਾਬੀ ਮੁੰਡੇ ਯੂਕੇ ਦੇ ਵਿੱਚ ਸਰਗੀ ਦਾ ਟਾਈਮ ਸੀ, ਖੜੇ ਸਨ, ਗੱਪਾਂ ਲਾ ਰਹੇ ਸਨ ਫੁੱਟਪਾਥ ਤੇ। ਕੋਲੋਂ ਦੀ ਇੱਕ ਹੈਨਰੀ ਨਾਂ ਦਾ ਲੜਕਾ ਲੰਘਿਆ ਔਰ ਇਹਦੀ ਹੈਨਰੀ ਦੇ ਨਾਲ ਕੁਝ ਮੁਕਾਲਮਾਬਾਜ਼ੀ ਹੋਈ ਇਹਨਾਂ ਪੰਜਾਬੀ ਮੁੰਡਿਆਂ ਦੀ। ਖਾਸ ਤੌਰ ਤੇ ਇੱਕ 53 ਸਾਲਾਂ ਦਾ ਮੁੰਡਾ ਬ੍ਰਿਟਿਸ਼ ਸਿੱਖ ਜਿਹਦਾ ਨਾਂ ਵਿਕਰਮ ਦਿਗਵਾ, ਉਹ ਉੱਥੇ ਖੜਾ ਸੀ ਕਿਰਪਾਨ ਲੈ ਕੇ। ਇਹ ਹੈਨਰੀ ਆ ਰਿਹਾ ਸੀ ਆਪਣੇ ਦੋਸਤਾਂ ਦੀ ਇੱਕ ਪਾਰਟੀ ਅਟੈਂਡ ਕਰਕੇ ਰਾਤ ਨੂੰ ਔਰ ਪੈਦਲ ਹੀ ਘਰ ਜਾ ਰਿਹਾ ਸੀ। ਤੇ ਜਿਹੜਾ ਪੰਜਾਬੀ ਮੁੰਡਾ ਸੀ ਵਿਕਰਮ ਦਿਗਵਾ, ਉਹਨੇ ਇਹਦੇ ਨਾਲ ਹੱਥਾਪਾਈ ਸ਼ੁਰੂ ਕਰ ਦਿੱਤੀ ਔਰ ਹੱਥਾਪਾਈ ਦੇ ਨਾਲ ਹੀ ਉਸ ਪੰਜਾਬੀ ਮੁੰਡੇ ਨੇ ਕਿਰਪਾਨ ਕੱਢੀ ਤੇ ਉਹਨੂੰ ਮਾਰ ਕੇ ਤੇ ਜ਼ਖਮੀ ਕਰਕੇ ਸੁੱਟ ਦਿੱਤਾ। ਤੇ ਨਾਲ ਹੀ ਪੁਲਿਸ ਨੂੰ ਕਾਲ ਕਰ ਦਿੱਤੀ ਕਿ ਜੀ ਮੇਰੇ ਉੱਤੇ ਨਸਲੀ ਹਮਲਾ ਹੋਇਆ ਏ, ਮੇਰੇ ਤੇ ਰੇਸਿਜ਼ਮ ਦਾ ਹਮਲਾ ਕੀਤਾ ਇੱਕ ਗੋਰੇ ਨੇ ਤੇ ਮੈਂ ਆਪਣੇ ਦਿਫਾ ਸੈਲਫ ਡਿਫੈਂਸ ਵਾਸਤੇ ਉਹਨੂੰ ਜ਼ਖਮੀ ਕਰ ਦਿੱਤਾ। ਪੁਲਿਸ ਜਦੋਂ ਉੱਥੇ ਆਈ ਤੇ ਇਸ ਵਿਕਰਮ ਨੇ ਉਹਨਾਂ ਨੂੰ ਦੱਸਿਆ ਕਿ ਮੇਰੀ ਜੀ ਕਿਰਪਾ ਜਿਹੜੀ ਹੈਗੀ ਹੈ ਪਗੜੀ ਹੈ, ਇਹਨੂੰ ਵੀ ਥੱਲੇ ਸੁੱਟਿਆ ਏ, ਮੇਰੇ ਤੇ ਆ ਦੇਖੋ ਇੱਥੇ ਹਮਲੇ ਕੀਤੇ ਨੇ, ਕੁਝ ਇਸ ਤਰ੍ਹਾਂ ਦੀ ਸਟੋਰੀ ਬਣਾਈ ਔਰ ਇਹ ਸਾਰੀ ਝੂਠ ਸੀ। ਪੁਲਿਸ ਨੇ ਇਸ ਪੰਜਾਬੀ ਮੁੰਡੇ ਤੇ ਯਕੀਨ ਕੀਤਾ ਔਰ ਉਹ ਜ਼ਖਮੀ ਜਿਹੜਾ ਗੋਰਾ ਪਿਆ ਸੀ ਉਹਨੂੰ ਹੱਥਕੜੀ ਲਾ ਲਈ। ਹਾਲਾਂਕਿ ਕੋਈ ਐਮਰਜੈਂਸੀ ਕਾਲ ਨਹੀਂ ਕੀਤੀ, ਐਂਬੂਲੈਂਸ ਕਾਲ ਨਹੀਂ ਕੀਤੀ ਔਰ ਇਹ ਪੰਜਾਬੀ ਮੁੰਡਾ ਕੋਲ ਖਲੋਤਾ ਸੀ। ਇਹਨੂੰ ਜਨਾਬ ਉਹਨਾਂ ਨੇ ਬੜਾ ਇੱਕ ਬੇਗਨਾ ਜਿਹਾ ਆਪਣੇ ਕੋਲ ਤਸੱਵਰ ਕਰ ਲਿਆ ਤੇ ਉਸ ਮੁੰਡੇ ਨੂੰ ਲਾ ਲਈ ਹੱਥਕੜੀ। ਉਹ ਕਹਿੰਦਾ ਰਿਹਾ ਅੰਗਰੇਜ਼ੀ ਦੇ ਵਿੱਚ ਕਿ ਮੇਰਾ ਸਾਹ ਉਖੜਦਾ ਪਿਆ, ਮੈਂ ਮਰ ਚੱਲਾ। ਜਿਸ ਤਰ੍ਹਾਂ ਲੋਕੀ ਦਰਦ ਦੀ ਵਜ੍ਹਾ ਨਾਲ ਨਹੀਂ ਕਰਾਉਂਦੇ, ਕਿਸੇ ਨੂੰ ਕੋਈ ਦਰਦ ਹੋਏ ਤੇ ਕਿ ਮੈਂ ਮਰ ਚੱਲਾ ਜੇ ਮੇਰਾ ਕੁਝ ਕਰ ਲਓ, ਇਸ ਤਰ੍ਹਾਂ ਉਹ ਕਹਿ ਰਿਹਾ ਸੀ। ਪੁਲਿਸ ਵਾਲੇ ਉਹਦੀ ਨਹੀਂ ਸੁਣੀ ਔਰ ਜਨਾਬ ਕੁਛ ਹੀ ਦੇਰ ਬਾਅਦ ਉਹ ਮੁੰਡਾ ਜਿਹੜਾ ਜ਼ਖਮੀ ਸੀ ਨਾ ਉਹ ਮਰ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇਹ ਜਿਹੜਾ ਕਸੂਰ ਤੇ ਸਾਰਾ ਪੰਜਾਬੀ ਮੁੰਡੇ ਦਾ ਏ, ਉਹਦੇ ਕੋਲੋਂ ਦੀ ਜਾ ਰਿਹਾ ਸੀ ਤੇ ਇਹਨੇ ਜਨਾਬ ਉਹਨੂੰ ਵੜ ਛੜਿਆ। ਅੱਛਾ, ਇਹ ਜਦੋਂ ਖਬਰ ਫੈਲੀ ਤੇ ਉਹਦੀ ਮਾਂ ਆ ਗਈ ਵਿਕਰਮ ਦੀ, ਉਹਨੇ ਵੀ ਮੁੰਡੇ ਨੂੰ ਬਚਾਉਣ ਵਾਸਤੇ ਉਹਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਵਿਕਰਮ ਵੀ ਫੜਿਆ ਗਿਆ, ਉਹਦੀ ਮਾਂ ਵੀ ਫੜੀ ਗਈ ਔਰ ਬਾਅਦ ਵਿੱਚ ਉਹਨਾਂ ਦੇ ਘਰ ਰੇਡ ਕੀਤਾ ਗਿਆ ਤੇ ਇਹਨਾਂ ਦੇ ਘਰੋਂ ਕੁਝ ਅਸਲਾ ਤੇ ਪੁਲਿਸ ਨੇ ਆਖਿਆ ਕਿ ਕੁਝ ਤਲਵਾਰਾਂ ਕਿਰਪਾਨਾਂ ਮਿਲੀਆਂ ਨੇ ਔਰ ਇਹਨਾਂ ਨੇ ਡਿਕਲੇਅਰ ਨਹੀਂ ਸਨ ਕੀਤੀਆਂ, ਇਸ ਲਈ ਉਹਦੇ ਭਰਾ ਵਿਕਰਮ ਦੇ ਨੂੰ ਤੇ ਪਿਓ ਨੂੰ ਵੀ ਫੜ ਲਿਆ ਗਿਆ। ਬਹਰਹਾਲ ਸਾਰਾ ਟੱਬਰ ਅੰਦਰ ਚਲਾ ਗਿਆ। ਹੋਇਆ ਇਹ ਕਿ ਇਹਦੇ ਵਿੱਚ ਫਿਰ ਬੜੀਆਂ ਖਬਰਾਂ ਆਉਣ ਲੱਗ ਪਈਆਂ ਕਿ ਜੀ ਜਿਹੜੇ ਫਾਰ ਰਾਈਟਸ, ਉਹ ਲੋਕ ਜਿਹੜੇ ਯੂਕੇ 'ਚ ਰਹਿੰਦੇ ਨੇ, ਜਿਹੜੇ ਇਮੀਗ੍ਰੈਂਟਸ ਦੇ ਖਿਲਾਫ ਨੇ, ਉਹ ਨਹੀਂ ਚਾਹੁੰਦੇ ਕਿ ਪਾਕਿਸਤਾਨੀ ਇੰਡੀਅਨ ਜੀ ਉਹ ਦੂਜੇ ਲੋਕ ਨੇ ਯੂਕੇ 'ਚ ਆਉਣ। ਉਹਨਾਂ ਨੂੰ ਯੂਕੇ ਰਿਫਾਰਮ ਪਾਰਟੀ ਨੂੰ ਮੌਕਾ ਮਿਲ ਗਿਆ ਤਾਂ ਉਹਨਾਂ ਆਖਿਆ ਜੀ ਕਿ ਇਹ ਸਿੱਖ ਜਿਹੜੇ ਮਜ਼ਹਬ ਦੇ ਲੋਕ ਨੇ, ਇਹਨਾਂ ਦੀ ਕਿਰਪਾਨ ਸਭ ਤੋਂ ਪਹਿਲਾਂ ਬੰਦ ਕੀਤੀ ਜਾਏ। ਇਹ ਪਬਲਿਕ ਪਲੇਸਿਸ ਉੱਤੇ ਕਿਰਪਾਨ ਲੈ ਕੇ ਜਾ ਨਹੀਂ ਸਕਦੇ। ਫਿਰ ਸਿੱਖ ਕਮਿਊਨਿਟੀ ਦੇ ਜਿਹੜੇ ਕਰਤਾ ਧਰਤਾ ਲੋਕ ਨੇ ਯੂਕੇ 'ਚ, ਉਹ ਸਾਹਮਣੇ ਆਏ। ਉਹਨਾਂ ਆਖਿਆ ਜੀ ਕਿ ਅਸੀਂ ਮਜ਼ੰਮਤ ਕਰਨੇ ਆ, ਇਹ ਜਿਹੜਾ ਸਰਦਾਰ ਮੁੰਡੇ ਨੇ ਉਹਨੂੰ ਗੋਰੇ ਨੂੰ ਮਾਰਿਆ, ਅਸੀਂ ਇਹਦੀ ਪੁਰਜ਼ੋਰ ਮਜ਼ੰਮਤ ਕਰਨੇ ਆ, ਗਲਤ ਹੋਇਆ, ਮਾਫੀ ਮੰਗਦੇ ਆ। ਲੇਕਿਨ ਤੁਸੀਂ ਇੱਕ ਮੁੰਡੇ ਦਾ ਜ਼ਾਤੀ ਜਿਹੜੀ ਉਹਦੀ ਹਰਕਤ ਹੈ, ਉਹਦੀ ਵਜ੍ਹਾ ਨਾਲ ਪੂਰੇ ਸਿੱਖ ਮਜ਼ਹਬ ਦੇ ਜਿਹੜੇ ਚੰਗੇ ਲੋਕ ਨੇ ਉਹਨਾਂ ਤੇ ਵੀ ਪਾਬੰਦੀ ਦੇ ਨਾਲ ਲਾਓ। ਮਾਮਲਾ ਪਾਰਲੀਮੈਂਟ ਤੱਕ ਤੁਰ ਗਿਆ। ਸ਼ਬਾਨਾ ਮਹਿਮੂਦ ਜਿਹੜੀ ਵਜ਼ੀਰੇ ਦਾਖਲਾ ਹੈ, ਉਹਨੇ ਕੈਟੇਗੋਰੀਕਲੀ ਉੱਥੇ ਖਲੋ ਕੇ ਆਖਿਆ ਕਿ ਅਸੀਂ ਕਿਰਪਾਨ ਤੇ ਪਾਬੰਦੀ ਨਹੀਂ ਲਾਵਾਂਗੇ। ਇੱਕ ਮੁੰਡੇ ਨੇ ਅਗਰ ਕੀਤਾ ਤੇ ਉਹਨੂੰ ਸਜ਼ਾ ਮਿਲੇਗੀ। ਇਹਦਾ ਹੀ ਮਤਲਬ ਨਹੀਂ ਇੱਕ ਮੁੰਡਾ ਕੁਝ ਕਰਦਾ ਤੇ ਸਾਰੀ ਕਮਿਊਨਿਟੀ ਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਣਾ, ਇੰਜ ਨਹੀਂ ਹੋਣ ਦੇਣਾ। ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਜਨਾਬ ਸਿੱਖ ਕਮਿਊਨਿਟੀ ਦੇ ਜਿਹੜੇ ਲੋਕ ਨੇ ਕਾਫੀ ਹੱਦ ਤੱਕ ਕੁਝ ਇਸ ਵਾਸਤੇ ਠੰਡੇ ਹੋ ਜਾਂਦੇ ਨੇ ਕਿ ਹੁਣ ਕਿਰਪਾਨ ਤੇ ਪਾਬੰਦੀ ਤੇ ਨਾ ਲੱਗਣੀ। ਲੇਕਿਨ ਕਿਰਪਾਨ ਤੇ ਪਾਬੰਦੀ ਦੀ ਤਲਵਾਰ ਹਾਲੇ ਵੀ ਲਟਕਦੀ ਹੈ ਪਈ। ਉਹ ਕਿਸ ਤਰ੍ਹਾਂ ਕਿ ਜਿਹੜੇ ਉੱਥੋਂ ਦੇ ਯੂਕੇ ਰਿਫਾਰਮਸ ਯਾਨੀ ਕਿ ਇਮੀਗ੍ਰੈਂਟ ਮੁਖਾਲਫ ਪਾਰਟੀ ਹੈ, ਜਿਹੜੀ ਕਿ ਇਸ ਵੇਲੇ ਯੂਕੇ ਦੀ ਦਿਨ ਬ ਦਿਨ ਮਸ਼ਹੂਰ ਪਾਰਟੀ ਬਣਦੀ ਜਾ ਰਹੀ ਹੈ, ਸੀਟਾਂ ਜਿੱਤਦੀ ਜਾ ਰਹੀ ਹੈ। ਉਹਨੇ ਆਖਿਆ ਜੀ ਸਾਡੀ ਹੁਕੂਮਤ ਆਈ ਹਾਂ ਤੇ ਪਾਬੰਦੀ ਲਾਣੀ। ਚਲੋ ਉਹ ਤੇ ਕੱਲ ਵੇਖੀ ਜਾਏਗੀ ਜੋ ਹੋਏਗਾ ਆਉਣ ਵਾਲੇ ਵਕਤ ਦੇ ਵਿੱਚ। ਲੇਕਿਨ ਇਹਦੀ ਮਾਂ, ਇਹਦੇ ਪਿਓ, ਜਿਹੜੇ ਸਾਰੇ ਨੇ ਟੱਬਰ ਨੇ ਉਸ ਫੈਮਿਲੀ ਕੋਲੋਂ ਮਾਫੀ ਮੰਗੀ ਹੈ ਕਿ ਜੀ ਸਾਡੇ ਮੁੰਡੇ ਕੋਲੋਂ ਗਲਤ ਹੋ ਗਿਆ ਹੈ,
ਅਸੀਂ ਮਾਫੀ ਮੰਗਨੇ ਆ, ਕੀਮਤੀ ਜਾਨ ਇਸ ਦੁਨੀਆ ਤੋਂ ਟੁਰ ਗਈ। ਹਰ ਬੰਦਾ ਜਿਹੜਾ ਵੀਡੀਓ ਵੇਖਣ ਵਾਲਾ ਹੈ, ਜਿੱਥੇ ਜਿੱਥੇ ਵੀ ਅਪਲੋਡ ਹੋਈਆਂ ਨੇ, ਉਹਨਾਂ ਨੇ ਆਖਿਆ ਕਿ ਜੀ ਉਹ ਗੋਰੇ ਮੁੰਡੇ ਨਾਲ ਜ਼ਿਆਦਤੀ ਹੋਈ ਹੈ, ਲੇਕਿਨ ਹੋ ਗਈ, ਉਹਦੀ ਜਾਨ ਤੇ ਹੁਣ ਵਾਪਸ ਨਹੀਂ ਆਉਣੀ, ਜਾਨ ਤੇ ਟੁਰ ਗਈ। ਲੇਕਿਨ ਉੱਥੇ ਜਨਾਬ ਹੰਗਾਮੇ ਸ਼ੁਰੂ ਹੋ ਗਏ ਨੇ। ਗੋਰਿਆਂ ਨੇ ਪੁਲਿਸ ਜਿੱਥੇ ਵੀ ਲੱਭਦੀ ਉਹਦੇ ਪਿੱਛੇ ਚੜ ਜਾਂਦੇ ਨੇ ਇੱਟਾਂ ਲੈ ਕੇ, ਪੁਲਿਸ ਸਟੇਸ਼ਨਾਂ ਤੇ ਹਮਲਾ ਕਰਦੇ ਨੇ। ਲਿਹਾਜ਼ਾ ਹੁਣ ਜਿਹੜਾ ਬੰਦਾ ਸੀ ਨਾ ਜਿਹਨੇ ਹੱਥ ਕੜੀਆਂ ਲਾਈਆਂ ਸਨ ਪੁਲਿਸ ਵਾਲੇ ਨੇ, ਉਹ ਜ਼ਖਮੀ ਮੁੰਡੇ ਨੂੰ, ਉਹਨੂੰ ਉਹਨਾਂ ਨੇ ਰਿਟਾਇਰ ਕਰ ਛੜਿਆ। ਉਹ ਨੌਕਰੀ ਛੱਡ ਕੇ ਨੱਠ ਗਿਆ ਕਿਤੇ, ਕਿਉਂਕਿ ਉਹਨੂੰ ਧਮਕੀਆਂ ਮਿਲੀਆਂ ਸਨ ਜਾਨ ਤੋਂ ਮਾਰਨ ਦੀਆਂ। ਨਾਮਲੂਮ ਨੰਬਰਾਂ ਤੋਂ ਕਾਲਾਂ ਆਈਆਂ ਸਨ ਕਿ ਅਸੀਂ ਪੁਲਿਸ ਵਾਲਿਆਂ ਨੂੰ ਨਹੀਂ ਛੱਡਣਾ ਜਿਨ੍ਹਾਂ ਨੇ ਉਸ ਜ਼ਖਮੀ ਮੁੰਡੇ ਨੂੰ ਹੱਥ ਕੜੀਆਂ ਲਾਈਆਂ ਸਨ। ਉਹ ਪੁਲਿਸ ਨੂੰ ਆਪਣੀ ਪੈ ਗਈ। ਪੁਲਿਸ ਦੇ ਚੀਫ ਨੇ ਆ ਕੇ ਮਾਫੀ ਮੰਗੀ ਲੋਕਾਂ ਕੋਲ ਕਿ ਸਾਡੇ ਕੋਲ ਇਹ ਕੇਸ ਸਹੀ ਤਰੀਕੇ ਨਾਲ ਹੈਂਡਲ ਨਹੀਂ ਹੋਇਆ, ਅਸੀਂ ਮਾਫੀ ਚਾਹੁੰਦੇ ਹਾਂ, ਲੇਕਿਨ ਲੋਕੀ ਗੋਰੇ ਮੰਨਦੇ ਹੀ ਨਹੀਂ ਪਏ। ਇਹਦੇ ਨਾਲ ਹੀ ਜਨਾਬ ਮੌਕਾ ਮਿਲ ਗਿਆ ਐਲਨ ਮਸਕ ਨੂੰ, ਜਿਹੜਾ ਕਿ ਟੈਸਲਾ ਦਾ ਮਾਲਕ ਹੈ, ਐਕਸ ਦਾ ਮਾਲਕ ਹੈ, ਜਿਹੜੀ ਕਿ ਟਵਿੱਟਰ ਹੈ। ਉਹਨੇ ਵੀ ਫੌਰੀ ਤੌਰ 'ਤੇ ਟਵੀਟ ਕੀਤੀ ਕਿ ਜਨਾਬ ਇਹ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦਾ ਮੁੰਡਾ ਮਾਰਿਆ ਗਿਆ, ਪੰਜਾਬੀ ਸਿੱਖ ਮੁੰਡੇ ਨੇ ਮਾਰਿਆ, ਮੈਂ ਜਿਹੜਾ ਮਕਤੂਲ ਹੈ ਉਹਨਾਂ ਦੀ ਫੈਮਿਲੀ ਦੇ ਨਾਲ ਆ, ਔਰ ਜਿੱਥੋਂ ਤੱਕ ਇਹ ਕੇਸ ਚੱਲੇਗਾ ਮੈਂ ਪੈਸਾ ਲਾਵਾਂਗਾ। ਇਹ ਹੁਣ ਜਿਹੜੀ ਨਾ ਇੱਕ ਦੋ ਪਰਿਵਾਰਾਂ ਦੀ ਜੰਗ ਨਹੀਂ, ਬਲਕਿ ਪੂਰੇ ਯੂਕੇ ਬਲਕਿ ਇੰਟਰਨੈਸ਼ਨਲ ਲੈਵਲ ਦਾ ਇੱਕ ਐਸਾ ਪਲੇਟਫਾਰਮ ਬਣ ਚੁੱਕਿਆ ਹੈ ਕਿ ਜਿਹਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕਰ ਦਿੱਤਾ ਹੈ। ਪਹਿਲੇ ਹੀ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਜਿਹੜੇ ਦੇਸੀ ਲੋਕ ਨੇ ਇਹਨਾਂ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ। ਖਾ ਉੱਥੋਂ ਦੇ ਬੌਰਨ ਬੱਚੇ ਨੇ, ਖਾ ਜਾ ਕੇ ਪਾਸਪੋਰਟ ਲਏ ਨੇ, ਉਹ ਗੋਰੇ ਐਕਸੈਪਟ ਹੀ ਨਹੀਂ ਕਰਦੇ, ਨਫ਼ਰਤ ਕਰਦੇ ਨੇ। ਹੁਣ ਰੇਸਿਜ਼ਮ ਵੱਧਦਾ ਜਾ ਰਿਹਾ। ਨਿਊਜ਼ੀਲੈਂਡ ਦੇ ਵਿੱਚ ਪਿੱਛੇ ਜੀ ਉਹ ਸਾਡੇ ਸਿੱਖ ਕਮਿਊਨਿਟੀ ਦੇ ਜਿਹੜੇ ਕੁਝ ਭਰਾ ਨੇ, ਉਹ ਆਪਣਾ ਮਜ਼ਹਬੀ ਰਸੂਮਾਤ ਇੱਕ ਜਲੂਸ ਕੱਢ ਰਹੇ ਸਨ। ਉੱਥੇ ਜਨਾਬ ਆ ਗਏ, ਉਹਨਾਂ ਹੱਕਾ ਕੀਤਾ। ਉੱਥੇ ਸਾਰੇ ਜਿਹੜੇ ਨੇ ਗੋਰੇ ਵੀ ਤੇ ਵਿੱਚ ਜਿਹੜੇ ਆਈਲੈਂਡਰ ਨੇ, ਉਹਨਾਂ ਖੂਬ ਉੱਥੇ ਆ ਕੇ ਹੰਗਾਮਾ ਕੀਤਾ ਕਿ ਇਸ ਮੁਲਕ 'ਚੋਂ ਟੁਰ ਜਾਓ, ਇਹੋ ਜਿਹੀ ਹਰਕਤਾਂ ਇੱਥੇ ਨਾ ਕਰੋ। ਚਲੋ ਉੱਥੇ ਬਦਨਜ਼ਮੀ ਹੋਣ ਤੋਂ ਬਚ ਗਏ, ਕਿਉਂਕਿ ਸਿੱਖ ਕਮਿਊਨਿਟੀ ਦੇ ਲੋਕਾਂ ਨੇ ਸਬਰ ਕੀਤਾ ਔਰ ਉਹਨਾਂ ਦੀ ਜਿਹੜੀ ਜੋ ਵੀ ਚੀਜ਼ਾਂ ਸਨ ਉਹਨੂੰ ਬਰਦਾਸ਼ਤ ਕੀਤਾ। ਲੜਾਈ ਹੋਣ ਤੋਂ ਬਚ ਕੇ ਪੁਲਿਸ ਆ ਗਈ। ਯੂਕੇ, ਅਮਰੀਕਾ, ਕੈਨੇਡਾ, ਯੂਰਪ, ਜਿੱਥੇ ਮਰਜ਼ੀ ਟੁਰ ਜੋ ਰੇਸਿਜ਼ਮ ਵੱਧਦਾ ਜਾ ਰਿਹਾ। ਔਰ ਇਹ ਜਨਾਬ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ ਜਿੱਥੇ ਕਿਸੇ, ਹਾਲਾਂਕਿ ਜਿਹੜੇ ਦੇਸੀ ਨੇ ਇਹਨਾਂ ਨਾਲ ਬਹੁਤੇ ਵਾਕਿਆਤ ਹੁੰਦੇ ਨੇ, ਯਾਨੀ ਗੋਰਿਆਂ ਵੱਲੋਂ ਰੇਸਿਜ਼ਮ ਦੇ ਜਿਹੜੇ ਵਾਕਿਆਤ ਨੇ ਉਹ ਜ਼ਿਆਦਾ ਹੁੰਦੇ ਨੇ, ਲੇਕਿਨ ਸਾਡੇ ਵੱਲੋਂ ਅਗਰ ਕੋਈ ਵਾਕਿਆ ਹੋ ਜਾਏ ਨਾ ਤੇ ਉਹ ਥੱਲੇ ਨਹੀਂ ਆਉਂਦਾ। ਹਵਾ ਇੰਨੀ ਕੁ ਉਹਨੂੰ ਮਿਲਦੀ ਹੈ ਕਿ ਘੁੱਟਨੇ ਟੇਕਣ ਤੇ ਅਸੀਂ ਮਜਬੂਰ ਹੋ ਜਾਂਦੇ, ਕਿਉਂਕਿ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਮਹਿਮਾਨ ਆ, ਭਾਵੇਂ ਉੱਥੋਂ ਦੇ ਇਮੀਗ੍ਰੈਂਟ ਆ, ਭਾਵੇਂ ਵੀਜ਼ਾ ਸਾਡੇ ਕੋਲ ਪੱਕਾ, ਭਾਵੇਂ ਸਟੱਡੀ ਹੈ, ਅਸੀਂ ਮਹਿਮਾਨ ਆ। ਕਿਸੇ ਮਹਿਮਾਨ ਦੀ ਉਹ ਤਾਕਤ ਨਹੀਂ ਹੁੰਦੀ ਜਿਹੜੀ ਘਰ ਵਾਲੇ ਦੀ ਹੁੰਦੀ ਹੈ, ਠੀਕ ਹੈ ਨਾ। ਇਹ ਪਿੱਛੇ ਜੀ ਇੱਕ ਮੁੰਡੇ ਨੇ ਜਨਾਬ ਉਹ ਸਿੱਖ ਕੁੜੀ ਦੇ ਨਾਲ ਗਲਤ ਕੰਮ ਕਰਦੇ ਜਾ ਰਹੇ ਸੀ ਕੰਮ ਤੋਂ ਘਰ ਤੋਂ, ਉਹਦੇ ਪਿੱਛੇ ਪਿੱਛੇ ਟੁਰ ਗਿਆ। ਉੱਥੇ ਜਾ ਕੇ ਉਹਨੂੰ ਘਰ ਤੇ ਉਹਨੇ ਜਨਾਬ ਉਹਦੇ ਨਾਲ ਜ਼ਿਆਦਤੀ ਕਰ ਲਈ। ਬਾਅਦ 'ਚ ਉਹਨੂੰ ਪੁਲਿਸ ਨੇ ਫੜ ਲਿਆ ਤੇ ਉਹਨੇ ਆਖਿਆ ਮੈਂ ਤਾਂ ਸਮਝਦਾ ਹੈ ਕਿ ਮੁਸਲਮਾਨ ਕੁੜੀ ਹੈ। ਉਹਨੂੰ ਨਹੀਂ ਆਂਦਾ, ਮੈਨੂੰ ਨਹੀਂ ਪਤਾ ਕਿ ਸਿੱਖਾਂ ਕੁੜੀਆਂ ਤੇ ਮੁਸਲਮਾਨ ਕੁੜੀਆਂ ਦੀਆਂ ਸ਼ਕਲਾਂ ਇੱਕ ਜੈਸੀਆਂ ਨੇ। ਭਾਈ ਹੈ ਤੇ ਦੇਸੀ ਸਾਰੇ ਲੋਕ ਨੇ, ਇੱਕ ਹੀ ਕੰਟਰੀ ਦੇ, ਪਾਕਿਸਤਾਨ ਇੰਡੀਆ ਦੇ, ਸ਼ਕਲਾਂ ਦੇ ਇੱਕ ਜੈਸੀਆਂ ਨੇ ਕੁੜੀਆਂ ਮੁੰਡਿਆਂ ਦੀਆਂ। ਉਹ ਜਨਾਬ ਉਹਨੇ ਇਸ ਤਰ੍ਹਾਂ ਕੀਤਾ। ਫਿਰ ਪਿੱਛੇ ਜੀ ਇੱਕ ਖਬਰ 2-3 ਮਹੀਨੇ ਪਹਿਲੇ ਆਈ ਸੀ, ਇੱਕ ਕੁੜੀ ਸੀ ਉਹ ਪਾਰਕ ਥਾਣੀ ਜਾ ਰਹੀ ਸੀ ਆਪਣੇ ਘਰ ਉੱਤੇ, ਦੋ ਮੁੰਡੇ ਸਵੇਰੇ 8 ਵਜੇ ਦਾ ਟਾਈਮ ਸੀ, ਸਵੇਰੇ ਸਿਰ ਦਾ, ਦੋ ਗੋਰੇ ਮੁੰਡੇ ਉਹਨਾਂ ਨੂੰ ਝਾੜੀਆਂ 'ਚ ਲੈ ਗਏ। ਉਹ ਵੀ ਸਿੱਖ ਮਜ਼ਹਬ ਨਾਲ ਉਹਦਾ ਤਾਲੁਕ ਸੀ। ਜ਼ਿਆਦਤੀ ਸਿੱਖਾਂ ਨਾਲ ਵੀ ਹੁੰਦੀ ਹੈ, ਜ਼ਿਆਦਤੀ ਮੁਸਲਮਾਨਾਂ ਨੂੰ ਵੀ ਹੁੰਦੀ ਹੈ, ਜ਼ਿਆਦਤੀ ਗੈਰ ਮੁਲਕੀਆਂ ਨੂੰ ਹੁੰਦੀ ਹੈ, ਲੇਕਿਨ ਜਦੋਂ ਸਾਡੇ ਵੱਲੋਂ ਇਹ ਕੋਈ ਮੁੰਡਾ ਇਸ ਤਰ੍ਹਾਂ ਦੀ ਹਰਕਤ ਕਰ ਦਿੰਦਾ ਨਾ ਤੇ ਉਦੋਂ ਫਿਰ ਜਨਾਬ ਉਹ ਆਉਂਦੇ ਨੇ ਕਿ ਇਹਨਾਂ ਨੂੰ ਕੱਢੋ ਇੱਥੋਂ। ਤੇ ਇਹ ਇੱਕ ਅਪਡੇਟ ਹੈਗੀ ਸੀ ਕਿ ਫਿਲਹਾਲ ਇਹ ਜਿਹੜੀ ਫੈਮਿਲੀ ਹੈ ਇਹ ਮਾਫੀਆਂ ਵੀ ਮੰਗ ਰਹੀ ਹੈ, ਲੇਕਿਨ ਉਹ ਮੁੰਡਿਆਂ ਤੇ ਜਨਾਬ ਸਜ਼ਾ ਹੋਣੀ ਹੈ। ਉਹ ਜਿਹੜਾ ਮੁੰਡਾ ਜਿਹਨੇ ਇਹ ਹਰਕਤ ਕੀਤੀ ਹੈ ਉਹਨੂੰ ਤੇ ਸਜ਼ਾ ਜਿਹੜੀ ਹੈ ਨਾ ਉਹ ਜੇਲ੍ਹ ਵੱਲ ਜਿਹੜੀ ਹੈ ਉਹ ਤੇ ਡਨ ਹੈ। 21 ਸਾਲ ਦੀ ਜਿਹੜੀ ਸਜ਼ਾ ਹੈ ਉਹ ਉਹਨੂੰ ਮਿਲ ਗਈ ਹੈ। ਤੇ ਹੁਣ ਜਿਹੜੀ ਦੀ ਮਾਂ ਹੈ ਉਹ ਵੀ ਜੇਲ੍ਹ 'ਚ, ਲੇਕਿਨ ਇਹਦਾ ਪਿਓ ਤੇ ਭਰਾ ਦੀ ਸੁਣਿਆ ਜ਼ਮਾਨਤ ਹੋ ਗਈ ਹੈ। ਲੇਕਿਨ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਜ਼ਿਕਰ ਕਰਦੇ ਰਹਾਂਗੇ। ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਇੱਕ ਸਾਡੇ ਦੇਸੀ ਕਮਿਊਨਿਟੀ ਦੇ ਜਿਹੜੇ ਕੁਝ ਲੋਕ ਨੇ ਬਾਹਰ, ਉਹਨਾਂ ਨੂੰ ਇਸ ਵੇਲੇ ਜੋ ਪ੍ਰੋਬਲਮਸ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ। ਵੀਡੀਓ 'ਚ ਕਮੈਂਟ ਜ਼ਰੂਰ ਕਰਿਓ। ਰੱਬ ਰਾਖਾ।